ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਵੀ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 4082722500 ਦੇ ਉੱਤੇ। ਇਸ ਦੇ ਨਾਲ ਅਮਰਜੀਤ ਸਿੰਘ ਫਰੈਜ਼ਨੋ, ਰਾਜਪਾਲ ਸਿੰਘ, ਕੁਲਵੰਤ ਸਿੰਘ ਬਰਾੜ, ਬੇਕਰਸਫੀਲਡ, ਅਵਤਾਰ ਸਿੰਘ ਮੰਜ਼ਲ, ਕਲੋਵਿਸ, ਮਨਜੀਤ ਸਿੰਘ ਫਰੀਮੌਂਟ, ਮੱਖਣ ਸਿੰਘ ਮਾਨ, ਵਿਸਕੌਨਸਨ, ਰਜਿੰਦਰ ਸਿੰਘ ਚੌਹਾਨ, ਬੇਕਰਸਫੀਲਡ, ਅਮਨਦੀਪ ਸਿੰਘ ਬਰਾੜ, ਵਰਜੀਨੀਆ, ਭਵਨ ਸਿੰਘ, ਗੌਰਵ ਸਿੰਘ ਸਹੋਤਾ, ਯੂਬਸਰੀ, ਮੇਜਰ ਸਿੰਘ ਸਿੱਧੂ, ਬੇਕਰਸਫੀਲਡ, ਜਗਤਾਰ ਸਿੰਘ, ਗੁਲਜ਼ਾਰ ਸਿੰਘ, ਔਲਖ ਟਰੱਕਿੰਗ, ਫਰੈਜ਼ਨੋ, ਜਸਬੀਰ ਸਿੰਘ ਫੰਟੈਨਾ। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 4087227698 ਦੇ ਉੱਤੇ। ਜੀ ਅੱਜ ਦੀਆਂ ਖਬਰਾਂ ਵੱਲ ਆਈਏ। ਸਭ ਤੋਂ ਪਹਿਲੀ ਖਬਰ, ਅੱਜ ਜਿਹੜੇ ਡੈਮੋਕ੍ਰੇਟਿਕ ਪਾਰਟੀ ਦੇ ਪ੍ਰੈਜ਼ੀਡੈਂਸ਼ੀਅਲ ਕੈਂਡੀਡੇਟ ਜੋ ਬਾਈਡਨ ਆ, ਉਹ ਜਿਹੜੀ ਵਾਇਲੈਂਸ ਹੋ ਰਹੀ ਹੈਗੀ USA ਦੇ ਵਿੱਚ, ਉਹਦੇ ਸੰਬੰਧ ਦੇ ਵਿੱਚ ਬੋਲਿਆ। ਕਹਿੰਦੇ ਵੀ ਇਹ ਸਾਰੇ ਵੀ ਜਿੱਥੇ ਜਿੱਥੇ ਵਾਇਲੈਂਸ ਹੋ ਰਹੀ ਆ ਉਹਦੇ ਲਈ ਜ਼ਿੰਮੇਵਾਰ ਡੋਨਲਡ ਟਰੰਪ ਹੈਗਾ ਆ। ਪਰ ਦੂਸਰੇ ਪਾਸੇ ਜਿੰਨੇ ਦਿਨ ਜਿਹੜੀ 4 ਦਿਨ ਡੈਮੋਕ੍ਰੇਟਿਕ ਪਾਰਟੀ ਦੀ ਕਨਵੈਨਸ਼ਨ ਚੱਲਦੀ ਰਹੀ, ਜਿੰਨੇ ਵੀ ਪ੍ਰੋਟੈਸਟਰ ਸੀਗੇ, ਕਿਤੇ ਲੁੱਟਮਾਰ, ਕਿਤੇ ਅੱਗ ਲੱਗੀ, ਤੇ ਉਹ ਇਹੀ ਕਹਿੰਦੇ ਰਹੇ ਵੀ ਉਹ ਜੀ ਪੀਸਫੁਲ ਪ੍ਰੋਟੈਸਟਰਸ ਹੈਗੇ ਆ। ਹੁਣ ਜਦੋਂ ਰਿਪਬਲਿਕਨ ਪਾਰਟੀ ਨੇ ਆਪਣੀ ਕਨਵੈਨਸ਼ਨ ਦੇ 4 ਦਿਨ ਉਹਨਾਂ ਨੇ ਫਿਰ ਪੂਰਾ ਜਿਹੜਾ ਆ ਡੈਮੋਕ੍ਰੇਟਸ ਦੇ ਉੱਤੇ ਜਿਹੜਾ ਆਪਣਾ ਸ਼ਿਕੰਜਾ ਕੱਸਿਆ, ਉਹ ਕਹਿੰਦੇ ਵੀ ਜਿੱਥੇ ਜਿੱਥੇ ਵੀ ਵਾਇਲੈਂਸ ਹੋ ਰਹੀ ਹੈਗੀ, ਚਾਹੇ ਉਹ ਪੋਰਟਲੈਂਡ ਆ, ਕਨੋਸ਼ਾ, ਸਿਆਟਲ, ਸ਼ਿਕਾਗੋ, ਵੀ ਇਹ ਸਾਰੇ ਜਿਹੜੇ ਡੈਮੋਕ੍ਰੇਟਿਕਲੀ ਜਿਹੜੇ ਲੀਡਰਸ ਆ ਉਹਨਾਂ ਰਾਹੀਂ ਰਨ ਸਿਟੀਜ਼ ਹੈਗੀਆਂ। ਹੁਣ ਫਿਰ ਜਿਹੜੇ ਆ ਜੋ ਬਾਈਡਨ ਉਹ ਇਸ ਦੇ ਉੱਤੇ ਸਪੈਸ਼ਲ ਸਟੇਟਮੈਂਟ ਉਹ ਅੱਜ ਦੇਣ ਆਏ। ਜੀ ਬਿਲਕੁਲ, ਉਹਨਾਂ ਨੇ ਅੱਜ ਪਹਿਲਾਂ ਹੀ ਸਵੇਰੇ ਕਿਹਾ ਸੀਗਾ ਵੀ ਉਹ ਇਸ ਚੀਜ਼ ਦੇ ਉੱਤੇ ਬੋਲਣਗੇ। ਉਹਨਾਂ ਨੇ ਤਾਂ ਕਿਹਾ ਵੀ ਇਹ ਟੌਕਸਿਕ ਪ੍ਰੈਜ਼ੈਂਸ, ਵੀ ਜ਼ਹਿਰੀਲੀ ਜਿਹੜੀ ਆ ਉਹ ਚੀਜ਼ ਹੈਗੀ ਆ ਡੋਨਲਡ ਟਰੰਪ। ਇੱਥੋਂ ਤੱਕ ਜਿਹੜਾ ਉਹਨਾਂ ਨੇ ਇਹ ਆਖ ਦਿੱਤਾ। ਸੋ ਹਾਂ, ਜਿੱਦਾਂ ਆਪਾਂ ਕਹਿ ਰਹੇ ਸੀ ਵੀ ਇਹਨਾਂ ਦਾ ਆਪਸੀ ਜਿਹੜਾ ਸ਼ਬਦੀ ਜੰਗ ਆ ਉਹ ਕਾਫੀ ਜ਼ਿਆਦਾ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਉਹ ਵਧੂਗਾ। ਸੋ ਇਸ ਵਾਰ ਹਰਜੋਤ ਸਿੰਘ ਜੀ, ਰੇਸ਼ੀਅਲ ਇਨਇਕੁਐਲਿਟੀ ਜਾਂ ਰੇਸ਼ੀਅਲ ਇਕੁਐਲਿਟੀ, ਇਸ ਨੂੰ ਲੈ ਕੇ ਮੈਨੂੰ ਲੱਗਦਾ ਕਾਫੀ ਵੱਡਾ ਜਿਹੜਾ ਇਸ਼ੂ ਆ ਉਹ ਓਵਰਆਲ ਜਿਹੜਾ ਇਹਨਾਂ ਇਲੈਕਸ਼ਨਸ ਦੇ ਵਿੱਚ ਬਣਿਆ ਰਹੇਗਾ। ਅਤੇ ਦੋਨੋਂ ਹੀ ਪਾਰਟੀ ਦੇ ਪਾਸਿਓਂ ਜਿਹੜੇ ਲੋਕ ਨੇ ਉਹ ਬਹੁਤ ਹੀ ਜ਼ਿਆਦਾ ਅੱਡੀਆਂ ਚੱਕ ਕੇ ਇੱਕ ਹਿਸਾਬ ਦੇ ਨਾਲ ਇੱਕ ਦੂਜੇ ਦੇ ਉੱਤੇ ਜਿਹੜੇ ਆ ਉਹ ਵਾਰ ਜਿਹੜੇ ਉਹ ਕਰ ਰਹੇ ਨੇ। ਸ਼ਬਦੀ ਵਾਰ ਤਾਂ ਚਲੋ ਠੀਕ ਆ, ਇੱਥੋਂ ਤੱਕ ਦਾ ਆਪਾਂ ਹੁਣ ਦੇਖ ਰਹੇ ਵੀ ਦੋਨੋਂ ਹੀ ਪਾਸੋਂ ਜਿਹੜੀਆਂ ਗੋਲੀਆਂ ਵੀ ਜਿਹੜੀਆਂ ਉਹ ਹੁਣ ਚੱਲ ਚੁੱਕੀਆਂ ਹੋਈਆਂ ਨੇ। ਲੋਕਾਂ ਦੀਆਂ ਮੌਤਾਂ ਜਿਹੜੀਆਂ ਉਹ ਹੋ ਚੁੱਕੀਆਂ ਹੋਈਆਂ ਨੇ। ਇਸ ਨੂੰ ਇੱਥੇ ਹੀ ਵਿਰਾਮ ਲੱਗ ਜਾਵੇ ਤਾਂ ਚੰਗੀ ਗੱਲ ਆ। ਅਮਰੀਕਾ ਜਿਹੜਾ ਉਹ ਸੇਫ ਹੋਵੇ, ਜਿਹੜਾ ਉਹ ਠੀਕ ਰਵੇ ਤਾਂ ਚੰਗੀ ਗੱਲ ਆ। ਅਦਰਵਾਈਜ਼ ਇਹ ਬਹੁਤ ਹੀ ਜ਼ਿਆਦਾ ਜਿਹੜਾ ਉਹ ਨੁਕਸਾਨ ਆ। ਉਹਨਾਂ ਨੇ ਬਿਆਨ ਦਿੱਤਾ, ਕਹਿੰਦੇ ਆਈ ਵਾਂਟ ਸੇਫ ਅਮਰੀਕਾ, ਸੇਫ ਫਰੋਮ ਕੋਵਿਡ, ਸੇਫ ਫਰੋਮ ਕ੍ਰਾਈਮ ਐਂਡ ਲੂਟਿੰਗ, ਸੇਫ ਫਰੋਮ ਰੇਸ਼ੀਅਲੀ ਮੋਟੀਵੇਟਿਡ ਵਾਇਲੈਂਸ, ਸੇਫ ਫਰੋਮ ਬੈਡ ਕਾਪਸ, ਲੈਟ ਮੀ ਕ੍ਰਿਸਟਲ ਕਲੀਅਰ, ਸੇਫ ਫਰੋਮ 4 more years of Donald Trump। ਸੋ ਅੱਜ ਦੇ ਜਿਹੜੇ ਉਹਨਾਂ ਨੇ ਭਾਸ਼ਣ ਜਿਹੜਾ ਦਿੱਤਾ ਆ ਉਹ 100% ਉਹਨਾਂ ਨੇ ਜਿਹੜਾ ਕਸੂਰ ਆ ਮੌਜੂਦਾ ਰਾਸ਼ਟਰਪਤੀ ਡੋਨਲਡ ਟਰੰਪ ਦੇ ਸਿਰ ਦੇ ਉੱਤੇ ਭਾਂਡਾ ਜਿਹੜਾ ਉਹਨਾਂ ਨੇ ਇਸ ਦੇ ਵਿੱਚ ਜਿਹੜਾ ਉਹ ਭੰਨਿਆ ਆ। ਦੋਨੋਂ ਹੀ ਜਿਹੜੇ ਇਸ ਟਾਈਮ ਕੈਂਡੀਡੇਟ ਆਪੋ ਆਪਣੇ ਵੋਟਰ ਬੇਸ ਨੂੰ ਹੋਰ ਸਟਰੋਂਗ ਕਰਨ ਦੀ ਜਿਹੜੀ ਕੋਸ਼ਿਸ਼ ਦੇ ਨਾਲ ਸਵਿੰਗ ਵੋਟਰ ਹੈਗਾ ਆ ਉਸ ਨੂੰ ਚਿਪ ਇਨ ਕਰਨ ਦੀ ਜਿਹੜੀ ਉਹ ਕੋਸ਼ਿਸ਼ ਕਰ ਰਹੇ ਆ ਵੀ ਉਹ ਉਹਨਾਂ ਦੇ ਵੱਲ ਖੇਮੇ ਦੇ ਵਿੱਚ ਆ ਜਾਣ। ਇਹ ਕਿੰਨੇ ਕੁ ਕਾਮਯਾਬ ਜਾਂ ਕਿੰਨੇ ਕੁ ਇਹਨਾਂ ਦੇ ਵਿੱਚ ਇਹਨਾਂ ਨੂੰ ਸਫਲਤਾ ਮਿਲਦੀ ਆ ਉਹ 3 ਨਵੰਬਰ ਨੂੰ ਤਾਂ ਚਲੋ ਜਿਹੜਾ ਪਤਾ ਲੱਗ ਜਾਣਾ। ਪਰ ਆਉਣ ਵਾਲੇ ਜਿਹੜੇ ਮਹੀਨੇ ਹੈਗੇ ਨੇ ਸਤੰਬਰ ਅਕਤੂਬਰ ਦਾ, ਇਹ 2 ਮਹੀਨੇ ਬਹੁਤ ਹੀ ਜ਼ਿਆਦਾ ਹਾਈਲੀ ਚਾਰਜਡ ਜਿਹਨੂੰ ਕਹਿੰਦੇ ਹੁੰਦੇ ਆ ਹਰਜੋਤ ਸਿੰਘ ਜੀ, ਐਟਮੋਸਫੀਅਰ ਜਿਹੜਾ ਆ ਉਹ ਇੱਕ ਟਾਈਮ ਜਿਹੜਾ ਉਹ ਬਣਿਆ ਰਹੇਗਾ। ਸਾਰਿਆਂ ਨੂੰ ਬੇਨਤੀ ਆ ਵੀ ਸੰਜਮ ਦੇ ਨਾਲ ਅਤੇ ਦਿਮਾਗ ਨੂੰ ਠੰਡੇ ਦਿਮਾਗ ਦੇ ਨਾਲ ਜਿਹੜਾ ਸਾਰਾ ਸੋਚ ਵਿਚਾਰ ਕੇ ਜਿਹੜਾ ਆ ਉਹ ਸ਼ਾਂਤ ਜਿਹੜਾ ਉਹ ਰਹੋ। ਇਹ 2 ਮਹੀਨੇ ਲੰਘ ਜਾਣੇ ਆ, ਇਲੈਕਸ਼ਨਾਂ ਤੱਕ ਜਿਹੜਾ ਇਹ ਰੌਲਾ ਪੈਂਦਾ ਹੀ ਪੈਂਦਾ ਹੁੰਦਾ ਆ। ਫਿਰ ਉਸ ਤੋਂ ਬਾਅਦ ਦੇ ਵਿੱਚ ਥੋੜ੍ਹੀ ਸ਼ਾਂਤੀ ਜਿਹੜੀ ਉਹ ਹੋ ਜਾਂਦੀ ਹੁੰਦੀ ਆ। ਸੋ ਕਿਰਪਾ ਕਰਕੇ ਆਪਣਾ ਜਿਹੜਾ ਕੂਲ ਆ ਜਿਹਨੂੰ ਕਹਿੰਦੇ ਹੁੰਦੇ ਇੱਥੇ, ਵੀ ਆਪਣਾ ਕੂਲ ਜਿਹੜਾ ਉਹ ਲੂਜ਼ ਨਾ ਕਰੋ, ਡੋਂਟ ਲੂਜ਼ ਯੂਅਰ ਕੂਲ, ਅਤੇ ਆਪ ਜਿਹੜਾ ਸ਼ਾਂਤ ਰਹੋ। ਇਹ ਇੱਦਾਂ ਦੀਆਂ ਚੀਜ਼ਾਂ ਜਿਹੜੀਆਂ ਆ ਘਟਨਾਵਾਂ ਆ ਇਹ ਤੁਹਾਡੇ ਅਜਿਹੇ ਹੀ ਰਿਐਕਸ਼ਨ ਦੀ ਜਿਹੜੀ ਉਹ ਮੰਗ ਕਰਦੀਆਂ ਅਤੇ ਉਹਨਾਂ ਨੂੰ ਪਤਾ ਵੀ ਉਹਦੇ ਨਾਲ ਫਿਰ ਇਹਨਾਂ ਨੂੰ ਹੀ ਜਿਹੜੇ ਪੋਲੀਟੀਸ਼ੀਅਨਸ ਨੂੰ ਜਿਹੜਾ ਉਹ ਫਾਇਦਾ ਹੁੰਦਾ ਆ। ਆਪਸੀ ਭਾਈਚਾਰਾ, ਆਪਸੀ ਪ੍ਰੇਮ ਜਿਹੜਾ ਉਹ ਬਣਾ ਕੇ ਜਿਹੜਾ ਉਹ ਰੱਖੋ। ਇਹਨਾਂ ਪੋਲੀਟੀਸ਼ਨਾਂ ਦੇ ਕਰਕੇ ਜਿਹੜਾ ਉਹ ਗਵਾਓ ਨਾ। ਜੀ ਸੋ ਬਿਲਕੁਲ 63-64 ਦਿਨ ਰਹਿ ਗਏ ਇਲੈਕਸ਼ਨ ਦੇ ਵਿੱਚ USA ਦੀ ਜਿਹੜੀ ਹੈਗੀ ਆ। ਅਗਲੀ ਖਬਰ ਵੱਲ ਚਲੀਏ। ਅੱਜ ਪ੍ਰੈਜ਼ੀਡੈਂਟ ਡੋਨਲਡ ਟਰੰਪ ਇਸ ਟਾਈਮ ਕਨੋਸ਼ਾ, ਵਿਸਕੌਨਸਨ ਦੇ ਵਿੱਚ ਪਹੁੰਚ ਰਹੇ ਹੈਗੇ ਆ, ਜਿੱਥੇ ਕਿ ਉਹਨਾਂ ਨੇ ਉਹ ਕਿਹਾ ਜਿਹੜੀ ਜੇਕਬ ਬਲੇਕ ਆ, ਜਿਹੜਾ ਕਾਲੇ ਮੂਲ ਦਾ ਨੌਜਵਾਨ ਸੀ ਜਿਹਦੇ ਗੋਲੀਆਂ ਪਿੱਠ 'ਚ ਮਾਰੀਆਂ ਗਈਆਂ ਸੀ, ਕਹਿੰਦੇ ਵੀ ਉਹਦੇ ਪਰਿਵਾਰ ਨੂੰ ਨਹੀਂ ਉਹ ਮਿਲਣਗੇ। ਪਰ ਜਿਹੜੇ ਪੁਲਿਸ ਦੇ ਜਿੰਨੇ ਵੀ ਪੁਲਿਸ ਵਾਲੇ ਹੈਗੇ ਆ, ਲੋਕਲ ਲਾ ਇਨਫੋਰਸਮੈਂਟ ਆ, ਅਤੇ ਹੋਰ ਜਿਹੜੇ ਬਿਜ਼ਨਸ ਓਨਰਸ ਆ ਜਿਨ੍ਹਾਂ ਦਾ ਕਹਿੰਦੇ ਬਹੁਤ ਜ਼ਿਆਦਾ ਨੁਕਸਾਨ ਹੋਇਆ, ਉਹਨਾਂ ਨੂੰ ਉਹ ਮਿਲਣਗੇ ਉੱਥੇ। ਇਹ ਜਿਹੜੇ ਵਾਈਟ ਹਾਊਸ ਦੀ ਪ੍ਰੈਸ ਸੈਕਟਰੀ ਜਿਹੜੀ ਮੈਕਰਨੇ ਆ, ਉਹਨਾਂ ਨੇ ਅੱਜ ਇਹ ਦੱਸਿਆ ਹੈਗਾ।
ਜੀ, ਉਹਨਾਂ ਨੇ ਕਿਹਾ ਵੀ ਉਹਨਾਂ ਦੇ ਪਰਿਵਾਰ ਨੂੰ ਇਸ ਲਈ ਨਹੀਂ ਉਹਨਾਂ ਨੇ ਮਿਲਣਾ ਕਿਉਂਕਿ ਪਰਿਵਾਰ ਨੇ ਕਿਹਾ ਵੀ ਅਸੀਂ ਇੱਕ ਵਕੀਲ ਲਾਇਰ ਦੇ ਜਿਹੜੀ ਪ੍ਰੈਜ਼ੈਂਸ ਦੇ ਵਿੱਚ ਰਾਸ਼ਟਰਪਤੀ ਨੂੰ ਜਿਹੜਾ ਉਹ ਮਿਲਣਾ ਚਾਹੁੰਦੇ ਹੈਗੇ ਆ। ਇਸ ਤੋਂ ਪਹਿਲਾਂ ਵਾਈਟ ਹਾਊਸ ਦੇ ਜਿਹੜੇ ਪ੍ਰੈਸ ਸੈਕਟਰੀ ਆ ਉਹਨਾਂ ਨੇ ਕਿਹਾ ਸੀਗਾ ਵੀ ਵਾਈਟ ਹਾਊਸ ਨੇ ਜੇਕਬ ਬਲੇਕ ਦੇ ਪਰਿਵਾਰ ਦੇ ਨਾਲ ਰਾਬਤਾ ਕਾਇਮ ਕਰਨ ਦੀ ਕੋਸ਼ਿਸ਼ ਕੀਤੀ ਪਰ ਉਸ ਦੇ ਵਿੱਚ ਉਹ ਨਾਕਾਮਯਾਬ ਰਹੇ ਸੀਗੇ। ਰਾਸ਼ਟਰਪਤੀ ਟਰੰਪ ਨੇ ਜੇਕਬ ਬਲੇਕ ਦੀ ਜਿਹੜੀ ਉਹ ਵਾਰਦਾਤ ਹੋਣ ਤੋਂ ਬਾਅਦ ਦੇ ਵਿੱਚ ਉੱਥੇ ਜਿਹੜਾ ਰਿਟਨ ਹਾਊਸ ਸੀ ਜਿਸ ਨੇ ਨਜਾਇਜ਼ ਹਥਿਆਰ ਦੇ ਨਾਲ 17 ਸਾਲ ਦੀ ਉਮਰ ਦੇ ਜਿਹੜਾ ਸੀਗਾ ਉਸ ਨੇ ਜਿਹੜੇ 2 ਲੋਕਾਂ ਨੂੰ ਜਿਹੜਾ ਉਹ ਮਾਰ ਘੱਤਿਆ ਸੀਗਾ, ਉਸ ਦੇ ਉੱਤੇ ਜਿਹੜਾ ਉਹਨਾਂ ਨੇ ਉਸ ਨੂੰ ਨਿੰਦਾ ਕਰਨ ਦੀ ਜਿਹੜੀ ਉਹਨਾਂ ਨੇ ਆਲੋਚਨਾ ਉਸ ਦੀ ਜਿਹੜੀ ਉਹ ਨਹੀਂ ਕੀਤੀ। ਅਤੇ ਇਹ ਜ਼ਰੂਰ ਉਹਨਾਂ ਨੇ ਜਿਹੜਾ ਕੱਲ੍ਹ ਇਹਨਾਂ ਦੇ ਸਪੋਰਟਰ ਜਿਹੜਾ ਮਾਰਿਆ ਗਿਆ ਸੀਗਾ ਪੋਰਟਲੈਂਡ ਦੇ ਵਿੱਚ ਉਸ ਨੂੰ ਤਾਂ ਰੈਸਟ ਇਨ ਪੀਸ ਜਿਹੜਾ ਆਖਿਆ, ਪਰ ਉਹ ਜਿਹੜੇ 2 ਮਾਰੇ ਗਏ ਉਸ ਦੇ ਵਿਕਟਮ ਸੀਗੇ, ਪੀੜਤ ਸੀਗੇ, ਉਹਨਾਂ ਬਾਰੇ ਰਾਸ਼ਟਰਪਤੀ ਟਰੰਪ ਦਾ ਜਿਹੜਾ ਕੋਈ ਵੀ ਬਿਆਨ ਜਿਹੜਾ ਉਹ ਨਹੀਂ ਰਿਹਾ। ਰਾਸ਼ਟਰਪਤੀ ਟਰੰਪ ਅਮਰੀਕਨ ਜਿਹੜੇ ਮਰ ਰਹੇ ਆ ਉਸ ਦੇ ਵਿੱਚ ਵੀ ਪਾਰਟੀ ਲਾਈਨ ਦੇ ਹਿਸਾਬ ਦੇ ਨਾਲ ਹੀ ਜਿਹੜੇ ਬਿਆਨ ਆ ਉਹ ਦੇ ਰਹੇ ਨੇ। ਅਗਲੀ ਖਬਰ ਪੋਰਟਲੈਂਡ ਓਰੀਗਨ ਤੋਂ ਆ ਰਹੀ ਆ, ਜਿੱਥੇ ਕਿ ਅੱਜ ਓਰੀਗਨ ਦੇ ਗਵਰਨਰ ਨੇ ਅਨਾਉਂਸ ਕਰ ਦਿੱਤਾ ਵੀ ਉਹ ਹੁਣ ਪੁਲਿਸ ਨੂੰ ਹੋਰ ਰਿਸੋਰਸਸ ਦੇਣਗੇ। ਇਹ ਉਦੋਂ ਨਹੀਂ ਕੀਤਾ ਜਦੋਂ ਕੱਲ੍ਹ ਪੋਰਟਲੈਂਡ ਦੇ ਵਿੱਚ ਜਿਸ ਤਰ੍ਹਾਂ ਤੁਸੀਂ ਦੱਸਿਆ ਆ ਟਰੰਪ ਦੇ ਸਪੋਰਟਰਸ ਅਤੇ ਬਲੈਕ ਲਾਈਵ ਮੈਟਰ ਦੇ ਜਿਹੜੇ ਸਪੋਰਟਰ ਸੀ ਉਹਨਾਂ ਦੀ ਆਪਸ ਦੇ ਵਿੱਚ ਝੜਪ ਹੋ ਗਈ, ਜਿਹਦੇ ਵਿੱਚ ਟਰੰਪ ਦਾ ਇੱਕ ਸਪੋਰਟਰ ਜਿਹੜਾ ਆ ਉਹਦੇ ਗੋਲੀਆਂ ਲੱਗੀਆਂ ਅਤੇ ਉਹਦੀ ਜਿਹੜੀ ਮੌਤ ਹੋ ਗਈ। ਸੋ ਗਵਰਨਰ ਕੇਟ ਬਰਾਊਨ ਜਿਹੜੇ ਓਰੀਗਨ ਦੇ ਹੈਗੇ ਆ ਉਹਨਾਂ ਨੇ ਕਿਹਾ ਵੀ ਜਿਹੜੀ ਵੀ ਕੋਈ ਚੇਂਜ ਆਉਣੀ ਹੈਗੀ ਆ ਉਹ ਓਵਰਨਾਈਟ ਨਹੀਂ ਆਉਣੀ ਹੈਗੀ। ਆਪਾਂ ਪਿਛਲੇ ਮਹੀਨਿਆਂ ਦੇ ਵਿੱਚ ਦੇਖੀਆਂ ਹੈਗੀਆਂ ਵੀ ਕਿੰਨਾ ਟਾਈਮ ਲੱਗਦਾ ਹੈਗਾ ਅਤੇ ਕਹਿੰਦੇ ਇੰਨੀ ਈਜ਼ਲੀ ਵੀ ਨਹੀਂ ਚੇਂਜ ਆਉਂਦੀ ਹੈਗੀ, ਪਰ ਸਾਨੂੰ ਜਿਹੜੀ ਵਾਇਲੈਂਸ ਆ ਉਹ ਰੋਕਣੀ ਪੈਣੀ ਆ ਅਤੇ ਜਿਹੜੀ ਸਾਡੀ ਪੁਲਿਸ ਫੋਰਸ ਆ ਉਹ ਉਹਨਾਂ ਨੇ ਕਿਹਾ ਵੀ ਸਟਰੋਂਗ ਹੋਣੀ ਚਾਹੀਦੀ ਆ, ਜਿਹੜੀ ਕਿ ਫਸਟ ਅਮੈਂਡਮੈਂਟ ਰਾਈਟ ਜਿਹੜਾ ਤੁਹਾਡਾ ਫਰੀਲੀ ਤੁਹਾਡਾ ਬੋਲਣ ਦਾ ਹੱਕ ਉਹਨੂੰ ਵੀ ਸੇਵ ਕਰ ਸਕੇ ਅਤੇ ਕਿਸੇ ਤਰ੍ਹਾਂ ਦੀ ਜਿਹੜੀ ਵਾਇਲੈਂਸ ਆ ਉਸ ਨੂੰ ਵੀ ਜਿਹੜੀ ਆ ਰੋਕ ਸਕੇ। ਜੀ, ਇਸ ਸਾਲ ਬਹੁਤ ਸਾਰੇ ਲੋਕ ਜਿਨ੍ਹਾਂ ਨੇ ਸਿਟੀਜ਼ਨਸ਼ਿਪ ਦੀਆਂ ਐਪਲੀਕੇਸ਼ਨਸ ਜਿਹੜੀਆਂ ਭਰੀਆਂ ਸੀਗੀਆਂ ਉਹ ਬੜੇ ਇਸ ਟਾਈਮ ਆਪਣੇ ਆਪ ਨੂੰ ਲਤਾੜੇ ਹੋਏ ਮਹਿਸੂਸ ਕਰ ਰਹੇ ਆ। ਕਈਆਂ ਨੂੰ ਸਾਲ ਦਾ ਵਕਫਾ ਜਿਹੜਾ ਹੋ ਗਿਆ ਅਤੇ ਅਜੇ ਤੱਕ ਉਹਨਾਂ ਦੀ ਸਿਟੀਜ਼ਨਸ਼ਿਪ ਦੀ ਆਈਦਰ ਇੰਟਰਵਿਊ ਜਾਂ ਸਹੁੰ ਚੁੱਕ ਸਮਾਗਮ ਜਿਹੜਾ ਆ ਉਹ ਨਹੀਂ ਹੋ ਸਕਿਆ ਅਤੇ ਉਸ ਦੇ ਕਰਕੇ ਜਿਹੜੀ ਇਸ ਟਾਈਮ ਕਿਉਂਕਿ ਪੋਲੀਟੀਕਲੀ ਚਾਰਜਡ ਮਾਹੌਲ ਹੈਗਾ, ਹਰ ਇੱਕ ਜਣਾ ਆਪਣੀ ਵੋਇਸ ਜਿਹੜੀ ਆ ਉਹ ਦੱਸਣਾ ਚਾਹੁੰਦਾ ਹੈ। ਵੋਟ ਵੀ ਜਿਹੜੇ ਕਈ ਲੋਕ ਉਹ ਪਾਉਣਾ ਚਾਹੁੰਦੇ ਨੇ। ਉਹ ਕਹਿੰਦੇ ਵੀ ਸਾਨੂੰ ਇੱਦਾਂ ਲੱਗ ਰਿਹਾ ਵੀ ਇਸ ਵਾਰ ਸਾਡੀ ਜਿਹੜੀ ਆਵਾਜ਼ ਆ ਉਹ ਸ਼ਾਇਦ ਗਿਣੀ ਨਹੀਂ ਜਾਵੇਗੀ। ਆਪਾਂ ਦੇਖਿਆ ਹੀ ਆ ਵੀ ਇਮੀਗ੍ਰੇਸ਼ਨ ਦੇ ਵਿੱਚ ਬਹੁਤ ਹੀ ਜ਼ਿਆਦਾ ਸਲੋ ਡਾਊਨ ਇਸ ਪ੍ਰਸ਼ਾਸਨ ਦੇ ਦੌਰਾਨ ਜਿਹੜਾ ਹੋਇਆ। ਨੰਬਰ ਆਫ ਐਪਲੀਕੈਂਟਸ ਜਿਹੜੇ ਜ਼ਰੂਰ ਸਿਟੀਜ਼ਨਸ਼ਿਪ ਦੇ ਜਿਹੜੇ ਉਹ ਵਧੇ ਨੇ ਪਿਛਲੇ ਸਾਲਾਂ ਦੇ ਜਿਹੜੇ ਮੁਕਾਬਲੇ, ਪਰ USCIS ਬੰਦ ਹੋਣੀ ਆ, ਖੁੱਲ੍ਹੀ ਰਹਿਣੀ ਆ, ਫਰਲੋ ਕਰਨੇ ਆ, ਨਹੀਂ ਕਰਨੇ, ਉਸ ਮਾਮਲੇ ਦੇ ਵਿੱਚ ਇਹ ਸਾਰਾ ਕੁਛ ਜਿਹੜਾ ਉਹ ਬੈਕਲੌਗ ਹੋਇਆ ਅਤੇ ਨਾਲ ਦੇ ਨਾਲ ਜਿਹੜਾ ਕੋਵਿਡ ਦੇ ਕਰਕੇ ਜਿਹੜੇ ਕਿੰਨੇ ਮਹੀਨੇ ਜਿਹੜਾ ਸਭ ਕੁਛ ਬੰਦ ਰਿਹਾ ਉਸ ਦੇ ਕਰਕੇ ਜਿਹੜੀਆਂ ਲਾਈਨਾਂ ਆ ਇੱਕ ਹਿਸਾਬ ਦੇ ਨਾਲ ਹੋਰ ਲੰਬੀਆਂ ਜਿਹੜੀਆਂ ਉਹ ਹੋ ਗਈਆਂ। ਬਹੁਤ ਸਾਰੇ ਅਜਿਹੇ ਸੂਬੇ ਨੇ ਜਿੱਥੇ ਇਹਨਾਂ ਹੁਣ ਮਹੀਨਿਆਂ ਦੇ ਵਿੱਚ ਉਹ ਕੱਟ ਆਫ ਡੇਟ ਰਜਿਸਟਰ ਕਰਨ ਦੇ ਲਈ ਜਿਹੜੀ ਉਹ ਲੰਘ ਜਾਣੀ ਆ। ਜੇ ਕੋਈ ਉਸ ਤੋਂ ਬਾਅਦ ਦੇ ਵਿੱਚ ਜਿਹੜਾ ਬਣਦਾ ਹੈ ਸਿਟੀਜ਼ਨ ਤਾਂ ਸ਼ਾਇਦ ਉਹ ਵੋਟ ਰਜਿਸਟਰ ਜਿਹੜਾ ਇਸ ਸਾਲ ਦੀਆਂ ਇਲੈਕਸ਼ਨ ਦੇ ਵਿੱਚ ਨਹੀਂ ਕਰ ਸਕੂਗਾ, ਪਰ ਬਹੁਤ ਸਾਰੇ ਸੂਬਿਆਂ ਦੇ ਵਿੱਚ ਇਹ ਅਜੇ ਵੀ ਦਿਨ ਜਿਹੜੇ ਲਾਸਟ ਡੇਟ ਤੱਕ ਵੀ ਕਈ ਵਾਰੀ ਰਜਿਸਟਰ ਕਰਨ ਦੀ ਇਜਾਜ਼ਤ ਜਿਹੜੀ ਹੁੰਦੀ ਆ। ਸੋ ਬਹੁਤ ਲੱਕੀ ਉਹ ਲੋਕ ਜਿਨ੍ਹਾਂ ਨੂੰ ਇਸ ਟਾਈਮ ਸਿਟੀਜ਼ਨਸ਼ਿਪ ਮਿਲ ਚੁੱਕੀ ਆ, ਜਿਹਨੇ ਰੀਸੈਂਟਲੀ ਜਿਹੜੇ ਸਿਟੀਜ਼ਨ ਬਣੇ ਨੇ ਉਹ ਜ਼ਰੂਰ ਆਪਣੀ ਜਿਹੜੀ ਵੋਟ ਆ ਉਸ ਨੂੰ ਰਜਿਸਟਰ ਕਰੋ। ਕੈਲੀਫੋਰਨੀਆ ਦੇ ਵਿੱਚ ਰਹਿਣ ਵਾਲੇ ਜਿੰਨੇ ਵੀ ਸਿਟੀਜ਼ਨ ਹੈਗੇ ਆ ਉਹ ਜੇ ਤੁਸੀਂ ਵੋਟ ਰਜਿਸਟਰ ਕੀਤੀ ਆ ਆਪਣਾ ਤੁਸੀਂ ਲੇਟੈਸਟ ਐਡਰੈਸ ਉਸ ਦੇ ਉੱਤੇ ਅਪਡੇਟ ਕੀਤਾ ਹੋਇਆ ਆ ਅਤੇ ਤੁਹਾਨੂੰ ਜਿਹੜੀ ਵੋਟ ਆ ਫਿਰ ਉਸ ਹਿਸਾਬ ਦੇ ਨਾਲ ਤੁਹਾਡੇ ਘਰ ਤੱਕ ਜਿਹੜੀ ਆ ਮੇਲ ਇਨ ਬੈਲਟ ਦੇ ਵਿੱਚ ਜਿਹੜੀ ਉਹ ਪਹੁੰਚ ਜਾਊਗੀ। ਕੋਵਿਡ ਦੇ ਕਰਕੇ ਕੈਲੀਫੋਰਨੀਆ ਨੇ ਤਾਂ ਸਾਰੇ ਦੇ ਸਾਰੇ ਰਜਿਸਟਰਡ ਵੋਟਰਸ ਨੂੰ ਇਸ ਵਾਰ ਮੇਲ ਇਨ ਬੈਲਟ ਜਿਹੜੀ ਆ ਉਹ ਘੱਲਣ ਦਾ ਫੈਸਲਾ ਕੀਤਾ ਹੋਇਆ ਆ। ਜੀ, ਅਗਲੀ ਖਬਰ ਜਿਹੜੀ ਆ ਉਹ ਕੈਲੀਫੋਰਨੀਆ ਦੇ ਵਿੱਚ ਜਿਹੜੀ ਅਲੱਗ-ਅਲੱਗ ਜਗ੍ਹਾ 'ਤੇ ਅੱਗ ਲੱਗੀ ਸੀ ਉਹਨੂੰ ਲੈ ਕੇ ਆ। ਕਹਿੰਦੇ ਵੀ ਇੰਨੇ ਵੱਡੇ ਏਰੀਏ ਨੂੰ ਅੱਗ ਲੱਗੀ ਸੀ ਉਹ ਹੁਣ ਤੁਸੀਂ ਸਕਾਈ ਦੇ ਵਿੱਚੋਂ ਕਹਿੰਦੇ ਵੀ ਬਹੁਤ ਦੂਰ ਤੋਂ ਦੇਖ ਸਕਦੇ ਆ ਵੀ ਕਿੰਨਾ ਜ਼ਿਆਦਾ ਸਪੇਸ ਦੇ ਵਿੱਚੋਂ ਦੇਖ ਸਕਦੇ ਆ ਵੀ ਕਿੰਨਾ ਜ਼ਿਆਦਾ ਜਿਹੜਾ ਆ ਨੁਕਸਾਨ ਹੋਇਆ। 1.4 ਮਿਲੀਅਨ ਦੇ ਕਰੀਬ ਏਕੜ ਜਿਹੜੇ ਆ ਅੱਗ ਦੀ ਭੇਂਟ ਚੜ੍ਹ ਗਏ ਹੈਗੇ। ਇਸ ਵਾਰ ਜ਼ਿਆਦਾ ਅੱਗ ਜਿਹੜੀ ਆ ਉਹ ਲਾਈਟਨਿੰਗ ਕਰਕੇ ਲੱਗੀ ਹੈਗੀ ਆ।
ਤੇ ਸੋ ਇਹ ਕਹਿੰਦੇ ਵੀ ਬਹੁਤ ਹੀ ਖਤਰਨਾਕ ਟ੍ਰੈਂਡ ਆ। ਇੱਕ ਤਾਂ ਇਹ ਆ ਵੀ ਗਰਮੀ ਬਹੁਤ ਜ਼ਿਆਦਾ ਸੀ, ਉੱਤੋਂ ਜਿਹੜੀ ਬਿਜਲੀ ਪਈ ਆ ਉਹਦੇ ਨਾਲ ਜਿਹੜੀ ਆ ਵੱਖ-ਵੱਖ ਜਗ੍ਹਾ ਦੇ ਉੱਤੇ ਅੱਗ ਲੱਗੀ। ਸੋ ਇਹਦੇ ਸੰਬੰਧ ਦੇ ਵਿੱਚ ਮਾਈਕਲ ਜਿਰਾਰਡ ਇੱਕ ਡਾਇਰੈਕਟਰ ਆ ਕੋਲੰਬੀਆ ਯੂਨੀਵਰਸਿਟੀ ਦੇ, ਜਿਹੜਾ ਉਹਨਾਂ ਦਾ ਸਵੀਨ ਸੈਂਟਰ ਫਾਰ ਕਲਾਈਮੇਟ ਚੇਂਜ ਆ, ਉਹ 'ਚ ਉਹ ਕਹਿੰਦੇ ਆ ਵੀ ਕਲਾਈਮੇਟ ਚੇਂਜ ਬਹੁਤ ਹੋ ਰਿਹਾ। ਸੋ ਜੇ ਕੋਈ ਕਹਿੰਦਾ ਵੀ ਮੈਂ ਹੁਣ 2020 'ਚ ਬਹੁਤ ਜ਼ਿਆਦਾ ਚੇਂਜ ਦੇਖੀ ਆ, ਹਜੇ ਤੁਸੀਂ ਕਹਿੰਦੇ ਵੀ 2020 ਸਨ ਦੇਖਿਓ ਵੀ ਉਹਦਾ ਕੀ ਵਾਪਰੂਗਾ 30 ਸਾਲਾਂ ਦੇ ਵਿੱਚ। ਜੀ ਜੀ ਬਿਲਕੁਲ। ਸੋ 2050 ਦੇ ਵਿੱਚ ਪਤਾ ਨਹੀਂ ਕੀ ਕੁਛ ਜਿਹੜਾ ਉਹ ਬਣਨਾ ਹੈਗਾ ਆ। ਤੇ ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ, ਵਾਈਲਡ ਫਾਇਰਸ ਦੀ ਆਪਾਂ ਜਿਹੜੀ ਗੱਲ ਕੀਤੀ ਵੀ ਜਿਹੜੀਆਂ ਜੰਗਲੀ ਅੱਗ ਲੱਗੀ ਹੋਈ ਆ ਕਈ ਥਾਵਾਂ ਦੇ ਉੱਤੇ, ਕਹਿੰਦੇ ਵੀ ਉਸ ਤੋਂ ਬਾਅਦ ਦੇ ਵਿੱਚ ਹੁਣ ਕੈਲੀਫੋਰਨੀਆ ਦੇ ਵਿੱਚ ਸਕੂਲ ਦੁਬਾਰਾ ਸ਼ੁਰੂ ਹੋਏ ਨੇ। ਆਪਾਂ ਦੇਖਿਆ ਜਾਂ ਵੀ ਬਹੁਤ ਸਾਰੀਆਂ ਥਾਵਾਂ ਦੇ ਉੱਤੇ ਰਿਮੋਟ ਜਿਹੜੇ ਸਕੂਲ ਆ ਉਹ ਹੋਣੇ ਨੇ। ਕਿਤੇ ਵੀ ਕੁਛ ਜਿਹੜੇ ਟੀਚਰ ਧੰਨ ਨੇ, ਇਹ ਟੀਚਰ ਵੀ ਕਹਿੰਦੇ ਆਪੋ ਆਪਣੇ ਜਿਹੜੇ ਆ ਉਹ ਘਰ ਇਹਨਾਂ ਅੱਗਾਂ ਦੇ ਵਿੱਚ ਉਹਨਾਂ ਦੇ ਬਰਬਾਦ ਜਿਹੜੇ ਉਹ ਹੋ ਗਏ, ਪਰ ਫਿਰ ਉਸ ਦੇ ਬਾਵਜੂਦ ਉਹ ਹੁਣ ਸਕੂਲਾਂ ਦੇ ਵਿੱਚ ਆ ਕੇ ਬੱਚਿਆਂ ਦੀ ਐਜੂਕੇਸ਼ਨ ਆ ਉਹ ਚੱਲਦੀ ਰਹੇ, ਉਸ ਦੇ ਲਈ ਉਹ ਵਾਪਸ ਪਹੁੰਚ ਚੁੱਕੇ ਹੋਏ ਨੇ। ਸੋ ਇਹ ਇੱਕ ਬਹੁਤ ਹੀ ਚਲੋ ਭਾਵਭਿੰਨੀ ਜਿਹੜੀ ਉਹ ਸਟੋਰੀ ਹੈਗੀ ਆ, ਪਰ ਇਹਨਾਂ ਦੀ ਦ੍ਰਿੜਤਾ ਦਾ ਵੀ ਜਿਹੜਾ ਸਲਾਮ ਕਰਨਾ ਬਣਦਾ ਆ ਵੀ ਟੀਚਰਸ ਆਪਣੇ ਉਹਨਾਂ ਬੱਚਿਆਂ ਦੇ ਭਵਿੱਖ ਦੇ ਲਈ ਕਿੰਨੇ ਜਿਹੜੇ ਤਤਪਰ ਨੇ ਵੀ ਤਾਂ ਜੋ ਉਹਨਾਂ ਦਾ ਭਵਿੱਖ ਜਿਹੜਾ ਉਹ ਉਜਵਲ ਹੋਵੇ, ਖਰਾਬ ਜਿਹੜਾ ਉਹ ਨਾ ਹੋ ਸਕੇ। ਸੈਂਟਾ ਕਰੂਜ਼ ਤੋਂ ਲੈ ਕੇ ਵੈਕਾਵਿਲ ਦੇ ਵਿੱਚ ਬਹੁਤ ਸਾਰੀਆਂ ਆਪਾਂ ਦੇਖਿਆ ਵੀ ਬਿਲਡਿੰਗਸ ਆ, ਪ੍ਰੋਪਰਟੀਜ਼ ਆ ਉਹ ਨਸ਼ਟ ਹੋਈਆਂ, ਜਿਨ੍ਹਾਂ ਵਿੱਚ ਕਈ ਜਿਹੜੇ ਸਕੂਲ ਦੇ ਅਧਿਆਪਕ ਆ ਉਹਨਾਂ ਦੀਆਂ ਵੀ ਸੀਗੀਆਂ, ਪਰ ਫਿਰ ਉਸ ਦੇ ਬਾਵਜੂਦ ਉਹ ਮੁੜ ਸਕੂਲ ਦੇ ਵਿੱਚ ਉਹਨਾਂ ਨੂੰ ਪੜ੍ਹਾਉਣ ਦੇ ਲਈ, ਆਨਲਾਈਨ ਟੀਚਿੰਗ ਦੇ ਲਈ ਵੀ ਜਿਹੜੇ ਉਹ ਪਹੁੰਚੇ ਹੋਏ ਨੇ। ਜੀ ਅਗਲੀ ਖਬਰ ਜਿਹੜੀ ਆ ਇੰਡੀਆ ਤੇ ਚਾਈਨਾ ਦੇ ਬਾਰਡਰ ਤੋਂ ਆ ਰਹੀ ਆ। ਕਹਿੰਦੇ ਵੀ ਕੁਛ ਮਹੀਨੇ ਪਹਿਲਾਂ ਇੰਡੀਆ ਤੇ ਚਾਈਨਾ ਦੇ ਬਾਰਡਰ ਦੇ ਉੱਤੇ ਜਿਹੜੀ ਫੌਜੀਆਂ ਦੀ ਲੜਾਈ ਹੋਈ ਸੀ, ਉਸ ਤੋਂ ਬਾਅਦ ਜਿਹੜੀ ਸਿਚੁਏਸ਼ਨ ਆ ਉਸ ਨੂੰ ਡਿਫਿਊਜ਼ ਕਰ ਦਿੱਤਾ ਗਿਆ ਸੀ। ਪਰ ਹੁਣ ਲੇਟੈਸਟ ਖਬਰਾਂ ਨਿਊਯਾਰਕ ਟਾਈਮ ਦੇ ਮੁਤਾਬਕ ਆ ਰਹੀਆਂ ਵੀ ਕਹਿੰਦੇ ਵੀ ਬਹੁਤ ਹੀ ਹਾਈ ਅਲਰਟ ਜਿਹੜਾ ਆ ਚਾਈਨਾ ਤੇ ਇੰਡੀਆ ਦੇ ਬਾਰਡਰ ਦੇ ਉੱਤੇ ਇਸ਼ੂ ਕੀਤਾ ਗਿਆ ਤੇ ਕਿਸੇ ਟਾਈਮ ਵੀ ਕਹਿੰਦੇ ਵੀ ਜਿਹੜੀ ਆ ਉਹ ਲੜਾਈ ਕਿਸੇ ਤਰ੍ਹਾਂ ਦੀ ਹੋ ਸਕਦੀ ਹੈ। ਨਿਊਯਾਰਕ ਟਾਈਮਜ਼ ਨੇ ਅੱਜ ਇਹ ਰਿਪੋਰਟ ਛਾਪੀ ਹੈਗੀ ਆ। ਜੀ ਉਧਰ ਕੈਲੀਫੋਰਨੀਆ ਦੀ ਸੈਨੇਟ ਆ, ਕਹਿੰਦੇ ਉਹਨਾਂ ਨੇ ਇੱਕ ਨਵਾਂ ਲੈਜਿਸਲੇਸ਼ਨ ਆ ਉਸ ਨੂੰ ਐਡਵਾਂਸ ਕੀਤਾ ਆ, ਅੱਗੇ ਤੋਰਿਆ ਆ, ਜਿਸ ਦੇ ਵਿੱਚ ਉਹ ਇਵਿਕਸ਼ਨਸ ਦੇ ਉੱਤੇ ਬੈਨ ਆ ਉਹ ਜਨਵਰੀ ਤੱਕ ਉਸ ਦੇ ਵਿੱਚ ਐਕਸਟੈਂਡ ਹੋ ਸਕਦਾ ਆ। ਇਕਨੋਮਿਕ ਫਾਲਆਊਟ ਦੇ ਕਰਕੇ ਕਹਿੰਦੇ ਵੀ ਬਹੁਤ ਸਾਰੇ ਲੋਕ ਆਪਣਾ ਰੈਂਟ ਆ ਉਹ ਦੇਣ ਤੋਂ ਜਿਹੜੇ ਉਹ ਵਾਂਝੇ ਸੀਗੇ, ਉਹ ਦੇ ਨਹੀਂ ਸਕੇ ਕਰੋਨਾ ਵਾਇਰਸ ਪੈਂਡੈਮਿਕ ਦੇ ਚੱਲਦਿਆਂ। ਇਸ ਮੈਜਰ ਦੇ ਅਧੀਨ ਇਹ ਆਖਿਆ ਜਾ ਰਿਹਾ ਵੀ ਜਿਹੜੇ ਲੈਂਡਲੋਰਡ ਨੇ, ਘਰਾਂ ਦੇ ਜਿਹੜੇ ਮਾਲਕ ਨੇ, ਉਹ ਆਪਣੇ ਟੈਨੈਂਟਸ ਆ, ਕਿਰਾਏਦਾਰ ਆ, ਉਹਨਾਂ ਨੂੰ ਘਰੋਂ ਬਾਹਰ ਜਿਹੜੇ ਉਹ ਨਹੀਂ ਕੱਢ ਸਕਦੇ ਜੇ ਉਹਨਾਂ ਨੇ 1 ਮਾਰਚ ਤੋਂ ਲੈ ਕੇ 31 ਅਗਸਤ ਦੇ ਦਰਮਿਆਨ ਉਹ ਰੈਂਟ ਦੇਣ ਦੇ ਵਿੱਚ ਨਾਕਾਮਯਾਬ ਰਹੇ ਨੇ। ਤੇ ਕਹਿੰਦੇ ਵੀ ਜਿਹੜੀਆਂ ਕਹਿੰਦੇ ਵੀ ਇਵੈਕਸ਼ਨਸ, ਉਹਨਾਂ ਇਵਿਕਸ਼ਨਸ ਦੇ ਉੱਤੇ ਬਾਹਰ ਕੱਢਣ ਦੇ ਉੱਤੇ ਵੀ ਰੋਕ ਹੋਊਗੀ ਇਸ ਮੈਜਰ ਦੇ ਤਹਿਤ, ਜਿਹੜੇ ਟੈਨੈਂਟ ਵਾਇਰਸ ਦੇ ਕਰਕੇ ਇਫੈਕਟ ਹੋਏ ਨੇ। ਤੇ ਪਰ ਘੱਟੋ ਘੱਟ ਜੇ ਉਹਨਾਂ ਨੇ 25% ਆਪਣਾ ਰੈਂਟ ਜਿਹੜਾ ਉਹ ਦਿੱਤਾ ਸੀਗਾ 1 ਸਤੰਬਰ ਤੋਂ ਲੈ ਕੇ 31 ਜਨਵਰੀ ਤੱਕ। ਸੋ ਜੇ ਕੋਈ ਹੁਣ 1 ਸਤੰਬਰ ਤੋਂ 31 ਜਨਵਰੀ ਤੱਕ 25% ਤੱਕ ਰੈਂਟ ਦਿੰਦਾ ਆ ਤਾਂ ਸ਼ਾਇਦ ਲੈਂਡਲੋਰਡ ਉਸ ਨੂੰ ਜਿਹੜੇ ਉਹ ਨਹੀਂ ਕੱਢ ਸਕਣਗੇ, ਬਸ਼ਰਤੇ ਇਹ ਜਿਹੜਾ ਮੈਜਰ ਆ ਉਹ ਪੂਰੀ ਤਰ੍ਹਾਂ ਪਾਸ ਹੋ ਕੇ ਗਵਰਨਰ ਤੱਕ ਜਿਹੜਾ ਉਹ ਪਹੁੰਚ ਜਾਵੇ। ਸੈਨੇਟ ਦੇ ਵਿੱਚ 2 ਦੇ ਮੁਕਾਬਲੇ 33 ਵੋਟਾਂ ਦੇ ਨਾਲ ਇਹ ਕਹਿੰਦੇ ਬੜੀ ਆਸਾਨੀ ਦੇ ਨਾਲ ਇਹ ਪਾਸ ਹੋ ਗਿਆ, ਜਿਸ ਦੇ ਵਿੱਚ ਕਈ ਜਿਹੜੇ ਰਿਪਬਲਿਕਨ ਸੈਨੇਟਰਸ, ਸਟੇਟ ਸੈਨੇਟਰਸ ਆ, ਉਹਨਾਂ ਨੇ ਵੀ ਡੈਮੋਕ੍ਰੇਟਸ ਦਾ ਇਸ ਮੈਜਰ ਦੇ ਵਿੱਚ ਜਿਹੜਾ ਉਹ ਸਾਥ ਦਿੱਤਾ ਹੈਗਾ ਆ। ਹਰਜੋਤ ਸਿੰਘ ਜੀ, ਇਸ ਦੇ ਵਿੱਚ ਇਹ ਵੀ ਬਹੁਤ ਵੱਡਾ ਜਿਹੜਾ ਕਾਰਨ ਹੈਗਾ ਆ, ਕੋਈ ਵੀ ਜਿਹੜਾ ਇਸ ਟਾਈਮ ਸੈਨੇਟਰ ਆ ਜਾਂ ਰਿਪਰੈਜ਼ੈਂਟੇਟਿਵ ਆ ਉਹ ਲੋਕਾਂ ਦਾ ਗੁੱਸਾ ਨਹੀਂ ਝੱਲਣਾ ਚਾਹੁੰਦਾ। ਉਹ ਨਹੀਂ ਚਾਹੁੰਦਾ ਵੀ ਲੋਕੀ ਜਿਹੜੇ ਘਰੋਂ ਬੇਘਰ ਹੋ ਜਾਣ ਤੇ ਬਾਅਦ ਵੋਟਾਂ ਸਾਡੇ ਜਿਹੜੀਆਂ ਹੋਲਟ ਪੈਣ। ਸੋ ਹਾਲ ਦੀ ਘੜੀ ਇਹਨਾਂ ਨੇ ਇਹ ਇਲੈਕਸ਼ਨ ਤੱਕ ਇਹ ਸਾਰੀਆਂ ਜਿਹੜੀਆਂ ਇੱਕ ਹਿਸਾਬ ਦੇ ਨਾਲ ਇਹਨਾਂ ਨੂੰ ਸਹਿਯੋਗ ਇਹ ਚੀਜ਼ਾਂ ਦੇ ਵਿੱਚ ਦੇਣਾ ਆ। ਇਲੈਕਸ਼ਨ ਤੋਂ ਬਾਅਦ ਦੇ ਵਿੱਚ ਬਹੁਤ ਕੁਝ ਬਹੁਤ ਤੇਜ਼ੀ ਦੇ ਨਾਲ ਜਿਹੜਾ ਉਹ ਤਬਦੀਲ ਹੋ ਜਾਵੇਗਾ। ਅਗਲੀ ਖਬਰ ਫ੍ਰਿਜ਼ਨ ਤੋਂ ਆ ਰਹੀ ਆ, ਜਿੱਥੇ ਕਿ ਕਹਿੰਦੇ ਪਈ ਇੱਕ ਸਮਾਲ ਜਿਹੜਾ ਛੋਟਾ ਪਿਕਅਪ ਆ ਉਹ ਇੱਕ ਬਿਗ ਰਿਗ ਜਿਹੜਾ ਵੱਡੇ ਟਰੱਕ ਦੇ ਵਿੱਚ ਐਕਸੀਡੈਂਟ ਜਿਹਦਾ ਹੋਇਆ, ਇਹ ਅੱਜ ਸਵੇਰੇ 6:30 ਵਜੇ ਦੇ ਕਰੀਬ ਜੇਮਸਨ ਤੇ ਕੈਮ ਐਵਨਿਊ ਦੇ ਉੱਤੇ, ਜਿੱਥੇ ਇੱਕ ਪਿਕਅਪ ਵਾਲਾ ਜਿਹੜਾ ਆ ਉਹ ਸਟਾਪ ਸਾਈਨ ਮਿਸ ਕਰ ਗਿਆ ਤੇ ਜਾ ਕੇ ਉਹ ਵੱਡੇ ਟਰੱਕ ਦੇ ਵਿੱਚ ਲੱਗਿਆ ਤੇ 2 ਜਾਣਿਆਂ ਦੀ ਜਿਹੜੀ ਆ ਮੌਤ ਹੋ ਗਈ ਹੈਗੀ ਆ। ਜੀ ਜਿਹੜੀ ਹਰਜੋਤ ਸਿੰਘ ਜੀ, ਅਗਲੀ ਜਿਹੜੀ ਆਪਾਂ ਗੱਲ ਕਰਦੇ ਜਾਈਏ, ਸੋ ਕਈ ਥਾਵਾਂ ਦੇ 'ਤੇ ਹੁਣ ਕੈਲੀਫੋਰਨੀਆ ਦੇ ਵਿੱਚ ਜਿਹੜੀਆਂ ਚੀਜ਼ਾਂ ਆ ਉਹਨਾਂ ਨੂੰ ਇੰਟਰਨਲੀ
ਓਪਨ ਕਰਨ ਦੇ ਲਈ ਇਨਸਾਈਡ ਜਿਹੜਾ ਆ ਉਹ ਓਪਨ ਕਰਨ ਦੇ ਲਈ ਇਜਾਜ਼ਤਾਂ ਜਿਹੜੀਆਂ ਉਹ ਮਿਲਣੀਆਂ ਸ਼ੁਰੂ ਹੋਈਆਂ ਨੇ। ਕੈਲੀਫੋਰਨੀਆ ਨੇ 4 ਜਿਹੜਾ ਟੀਅਰ ਸਿਸਟਮ ਆ 4 ਟੀਅਰ ਸਿਸਟਮ ਆ ਉਹ ਕਹਿੰਦੇ ਆ ਵੀ ਉਹ ਹੁਣ ਬਣਾਇਆ ਆ, ਜਿਹੜਾ ਕਿ ਇਹ ਦੱਸੇਗਾ ਕਾਊਂਟੀਜ਼ ਨੂੰ ਵੀ ਕਦੋਂ ਕਿਹੜਾ ਸੈਕਟਰ ਆ ਇਕੋਨਮੀ ਦਾ ਉਹ ਕਿੱਦਾਂ ਜਿਹੜਾ ਉਹ ਓਪਨ ਕਰ ਸਕਦੇ ਆ। ਸੋ ਅੱਜ ਹੀ ਕਹਿੰਦੇ ਨਵੇਂ ਕਾਨੂੰਨ ਜਿਹੜੇ ਇਸ ਦੇ ਬਾਬਤ ਇਹਨਾਂ ਨੇ ਨਸ਼ਰ ਕੀਤੇ ਨੇ, ਜਿਨ੍ਹਾਂ ਵਿੱਚ ਸ਼ਾਪਿੰਗ ਸੈਂਟਰ, ਰੀਟੇਲ ਸਟੋਰ, ਹੇਅਰ ਸਲੂਨਸ ਜਿਹੜੇ ਆ ਸਟੇਟ ਦੇ ਵਿੱਚ ਇਨਡੋਰ ਸਰਵਿਸ ਦੇ ਲਈ ਜਿਹੜੇ ਉਹ ਖੋਲ੍ਹੇ ਜਾ ਸਕਣਗੇ। ਕਹਿੰਦੇ ਵੀ ਇਹ ਉਹਨਾਂ ਕੁਝ ਕਾਊਂਟੀਜ਼ ਜਿਹੜੀਆਂ ਹੈਗੀਆਂ ਆ ਉਹਨਾਂ ਦੇ ਵਿੱਚ ਅਪਰੂਵ ਹੋਏ ਆ, ਜਿੱਦਾਂ ਸੈਂਟਾ ਕਲਾਰਾ, ਸੈਨ ਮਟੇਓ, ਕੰਟਰਾ ਕੋਸਟਾ ਦੇ ਵਿੱਚ ਜਿਹੜੇ ਇਹਨਾਂ ਨੇ ਇਹ ਚੀਜ਼ਾਂ ਜਿਹੜੀਆਂ ਅਪਰੂਵ ਕੀਤੀਆਂ ਆ। ਪਰ ਅਲਾਮੀਡਾ, ਸੈਨ ਫਰਾਂਸਿਸਕੋ ਜਿਹੜੀਆਂ ਕਾਊਂਟੀਜ਼ ਆ ਉਹਨਾਂ ਨੇ ਅਜੇ ਆਪਣੀਆਂ ਇਹ ਸਰਵਿਸਿਜ਼ ਆ ਉਹ ਹਾਲ ਦੀ ਘੜੀ ਵੀ ਬਾਹਰ ਹੀ ਓਪਨ ਕਰਨ ਦੇ ਲਈ ਰੱਖੀਆਂ ਆ। ਸੋ ਇਹ ਹੁਣ ਕਾਫੀ ਕੁਛ ਜਿਹੜਾ ਆ ਕਾਊਂਟੀ ਵਾਈਜ਼ ਜਿਹੜਾ ਆ ਉਹ ਚੇਂਜ ਹੋਵੇਗਾ। ਸੋ ਹੁਣ ਗੋਲਡਨ ਸਟੇਟ ਕੈਲੀਫੋਰਨੀਆ ਉਹਨਾਂ ਨੇ ਆਪਣਾ ਕਰੋਨਾ ਵਾਇਰਸ ਵਾਚ ਲਿਸਟ ਵਾਲਾ ਸਿਸਟਮ ਆ ਉਸ ਨੂੰ ਹੁਣ ਡਿਚ ਕਰ ਦਿੱਤਾ ਆ, ਉਹ ਉਹਨਾਂ ਨੇ ਲਾਂਭੇ ਕਰ ਦਿੱਤਾ ਹੈ ਅਤੇ ਨਵਾਂ 4 ਟੀਅਰ ਸਿਸਟਮ ਜਿਹੜਾ ਆ ਉਹ ਹੁਣ ਡੈਜ਼ੀਗਨੇਟ ਕੀਤਾ ਆ, ਜਿਹੜਾ ਕਾਊਂਟੀਜ਼ ਦੇ ਵਿੱਚ ਕਿੰਨਾ ਕਰੋਨਾ ਵਾਇਰਸ ਪੋਜ਼ੀਟਿਵ ਰੇਟ ਚੱਲ ਰਿਹਾ ਹੈਗਾ ਆ ਉਸ ਦੇ ਮੁਤਾਬਕ ਫਿਰ ਉਹਨਾਂ ਨੂੰ ਕਲਰ ਕੋਡਿੰਗ ਕਹਿੰਦੇ ਮਿਲੂਗੀ ਅਤੇ ਉਸ ਦੇ ਮੁਤਾਬਕ ਕਿਹੜੀਆਂ ਚੀਜ਼ਾਂ ਅੰਦਰ ਖੁੱਲ੍ਹ ਸਕਦੀਆਂ ਨੇ, ਕਿਹੜੀਆਂ ਬਾਹਰ ਖੁੱਲ੍ਹ ਸਕਦੀਆਂ ਨੇ, ਉਹ ਜਿਹੜੀਆਂ ਉਹਨਾਂ ਨੂੰ ਦੱਸੀਆਂ ਜਾਣਗੀਆਂ। ਕੈਲੀਫੋਰਨੀਆ ਦੇ ਵਿੱਚ 13,000 ਮੌਤਾਂ ਹੁਣ ਤੱਕ ਜਦੋਂ ਦਾ ਇਹ ਕ੍ਰਾਈਸਿਸ ਸ਼ੁਰੂ ਹੋਇਆ ਆ ਕੋਵਿਡ-19 ਦੇ ਕਰਕੇ ਹੋ ਚੁੱਕੀਆਂ ਹੋਈਆਂ ਆ। ਜੀ, ਅਗਲੀ ਖਬਰ ਸੈਕਰਾਮੈਂਟੋ ਕੈਲੀਫੋਰਨੀਆ ਤੋਂ ਆ ਰਹੀ ਹੈ, ਕੈਲੀਫੋਰਨੀਆ ਦੀ ਰਾਜਧਾਨੀ ਤੋਂ, ਜਿੱਥੇ ਕਿ ਹਾਈਵੇ 50 ਦੇ ਉੱਤੇ ਅੱਜ ਸਵੇਰੇ ਜਿਹੜੀ ਆ ਸ਼ੂਟਿੰਗ ਹੋਈ, ਜਿਹਦੇ ਨਾਲ ਇੱਕ ਬੰਦੇ ਨੂੰ ਜਿਹੜਾ ਆ ਹਸਪਤਾਲ ਲਿਜਾਇਆ ਗਿਆ ਅਤੇ ਉਸ ਤੋਂ ਬਾਅਦ ਜਿਹੜਾ ਹਾਈਵੇ ਆ ਪੂਰੀ ਤਰ੍ਹਾਂ ਜਿਹੜਾ ਹਾਈਵੇ 50 ਆ ਉਸ ਨੂੰ ਬੰਦ ਕਰ ਦਿੱਤਾ ਗਿਆ। ਇਹ ਹਾਵੇ ਐਵਨਿਊ ਅਤੇ ਬਰਾਡਸ਼ਾਹ ਰੋਡ ਦੇ ਜਿਹੜਾ ਉੱਥੋਂ ਬੰਦ ਕੀਤਾ ਗਿਆ ਸੀ। ਕਾਫੀ ਘੰਟਿਆਂ ਤੋਂ ਬਾਅਦ ਇਸ ਹਾਈਵੇ ਨੂੰ ਖੋਲ੍ਹਿਆ ਗਿਆ ਅਤੇ ਬਹੁਤ ਹੀ ਬੁਰਾ ਹਾਲ ਜਿਹੜਾ ਟ੍ਰੈਫਿਕ ਦਾ ਆ ਸੈਕਰਾਮੈਂਟੋ 'ਚ ਅੱਜ ਰਿਹਾ। ਅਤੇ ਅਗਲੀ ਖਬਰ ਕੁਛ ਇਕੋਨਮੀ ਨਾਲ ਵੀ ਗੱਲ ਕਰਨੀ ਆ ਆਪਾਂ, ਇੱਕ ਜ਼ਰੂਰ ਆਪਾਂ ਐਜੂਕੇਸ਼ਨ ਦੀ ਗੱਲ ਕਰਦੇ ਜਾਈਏ। ਵੇਕਰਸਫੀਲਡ ਤੋਂ ਆ ਰਹੀ ਆ। ਵੇਕਰਸਫੀਲਡ ਦਾ ਜਿਹੜਾ ਕਮਿਊਨਿਟੀ ਕਾਲਜ ਹੈਗਾ ਆ ਉਹ ਹੁਣ ਫਾਈਨੈਂਸ਼ੀਅਲ ਏਡ ਸਰਵਿਸਿਜ਼ ਜਿਹੜੀਆਂ ਆ ਵਰਚੁਅਲੀ ਜਿਹੜਾ ਘਰੋਂ ਹੀ ਤੁਸੀਂ ਐਪਲੀਕੇਸ਼ਨ ਭਰ ਸਕਦੇ, ਜਿਹੜੀ ਫਾਫਸਾ ਵਗੈਰਾ ਦੀ ਹੁੰਦੀ ਆ ਐਪਲੀਕੇਸ਼ਨ, ਜਿਹਦੇ ਵਿੱਚ ਤੁਹਾਡੀ ਫੀਸ ਵਗੈਰਾ ਸਾਰਾ ਕੁਛ ਮਾਫ ਹੁੰਦੀ ਆ। ਸੋ ਉਹ ਬੇਕਰਸਫੀਲਡ ਏਰੀਆ ਜਿੰਨੇ ਵੀ ਸਾਡੇ ਸਰੋਤੇ ਰਹਿੰਦੇ ਆ, ਤੁਹਾਡੇ ਬੱਚੇ ਹਾਈ ਸਕੂਲ ਤੋਂ ਬਾਅਦ ਅਗਰ ਉੱਥੇ ਕਾਲਜ ਜਾ ਰਹੇ ਹੈਗੇ ਆ ਅਤੇ ਤੁਸੀਂ ਉਹਨਾਂ ਦੀ ਜਿਹੜੀ ਫੈਫਸਾ ਐਪਲੀਕੇਸ਼ਨ ਆ ਔਨਲਾਈਨ ਭਰ ਸਕਦੇ ਆ ਅਤੇ ਬੇਕਰਸਫੀਲਡ ਕਾਲਜ ਵਾਲੇ ਜਿਹੜੀ ਆ ਪੂਰੀ ਤਰ੍ਹਾਂ ਉਹ ਹੈਲਪ ਕਰ ਰਹੇ ਹੈਗੇ। ਬੇਕਰਸਫੀਲਡ ਸਿਟੀ ਕਾਲਜ ਦੇ ਤੁਸੀਂ ਵੈਬਸਾਈਟ 'ਤੇ ਜਾ ਕੇ ਸਾਰੀ ਇਨਫੋਰਮੇਸ਼ਨ ਲੈ ਸਕਦੇ ਆ। ਅਤੇ ਜੇ ਇਕੋਨਮੀ ਦੀ ਗੱਲ ਕਰਦੇ ਜਾਈਏ, ਕਿਉਂਕਿ ਸਾਡਾ ਸਮਾਂ ਵੀ ਲਾਗੇ ਆ ਰਿਹਾ ਹੈ ਪ੍ਰੋਗਰਾਮ ਖਤਮ ਹੋਣ ਦਾ, JC ਪੈਨੀ ਨੇ ਕਹਿੰਦੇ ਵੀ ਅੱਜ ਅਨਾਊਂਸ ਕੀਤਾ ਵੀ ਹੋ ਸਕਦਾ ਉਹ ਪੂਰੀ ਦੀ ਪੂਰੀ ਕੰਪਨੀ ਆ ਜਿਹੜੀ ਆ ਉਸ ਨੂੰ ਸੈੱਲ ਕਰ ਦੇਣ। ਇਸ ਟਾਈਮ ਜਿਹੜੀ JC ਪੈਨੀ ਆ ਉਹਨਾਂ ਨੇ ਬੈਂਕਰਪਸੀ ਫਾਈਲ ਕੀਤੀ ਹੋਈ ਹੈਗੀ ਆ। ਸੋ ਕਹਿੰਦੇ ਵੀ 152 ਸਟੋਰ JC ਪੈਨੀ ਨੇ ਆਲਰੇਡੀ ਅਨਾਊਂਸ ਕਰ ਦਿੱਤੇ ਹੋ ਆ ਵੀ ਜਿਹੜੇ ਅਸੀਂ ਬੰਦ ਕਰ ਦੇਣੇ ਆ। 1000 ਤੋਂ ਵੱਧ ਜਿਹੜੀਆਂ ਜੋਬਸ ਆ ਉਹ ਨਹੀਂ ਆਲਰੇਡੀ ਅਨਾਊਂਸ ਕੀਤੀਆਂ ਵੀ ਅਸੀਂ ਜਿਹੜੀਆਂ ਇਹ ਕੱਟ ਕਰ ਦੇਣੀਆਂ। ਪਰ ਹੁਣ ਬੈਂਕਰਪਸੀ ਦੇ ਦੌਰਾਨ ਸੋ ਆਪਣੇ ਆਪ ਨੂੰ ਕਿਸੇ ਹੋਰ ਕੰਪਨੀ ਕੋਲ ਸੈੱਲ ਕਰਨਾ ਚਾਹੁੰਦੇ ਹੈਗੇ ਆ। ਕੰਪਨੀ ਦੇ ਕੋਲ ਇਸ ਟਾਈਮ 70,000 ਦੇ ਕਰੀਬ ਇੰਪਲਾਈ ਹੈਗੇ ਆ। ਕਾਫੀ ਵੱਡੀ ਗਿਣਤੀ ਦੇ ਵਿੱਚ JC ਪੈਨੀ ਦੇ ਕੋਲ ਇੰਪਲਾਈ ਆ। ਜੀ, ਆਫਿਸ ਆਫ ਡਾਇਰੈਕਟਰ ਆਫ ਨੈਸ਼ਨਲ ਇੰਟੈਲੀਜੈਂਸ ODNI ਨੇ ਜਿਹੜਾ ਕਾਂਗਰਸ ਨੂੰ ਦੱਸਿਆ ਆ, ਕਹਿੰਦੇ ਵੀ ਜਿਹੜਾ ਇਨ ਪਰਸਨ ਇਲੈਕਸ਼ਨ ਸਿਕਿਉਰਿਟੀ ਬਰੀਫਿੰਗਸ ਰੋਜ਼ਾਨਾ ਜਿਹੜੀਆਂ ਉਹਨਾਂ ਨੂੰ ਕਾਂਗਰਸ ਨੂੰ ਦਿੱਤੀਆਂ ਜਾਂਦੀਆਂ ਸੀਗੀਆਂ ਉਹ ਹੁਣ ਨਹੀਂ ਦਿੱਤੀਆਂ ਜਾਣਗੀਆਂ। ਰਿਟਨ ਦੇ ਵਿੱਚ ਉਹਨਾਂ ਨੂੰ ਜਿਹੜੀ ਬਰੀਫਿੰਗਸ ਆ ਉਹ ਜ਼ਰੂਰ ਪਹੁੰਚਣਗੀਆਂ। ਬਹੁਤ ਸਾਰੇ ਲਾਅ ਮੇਕਰਸ ਆ ਉਹ ਇਸ ਦੇ ਉੱਤੇ ਪ੍ਰਸ਼ਨ ਜਿਹੜੇ ਚੁੱਕ ਰਹੇ ਆ, ਕਿਉਂਕਿ ਕਹਿੰਦੇ ਵੀ ਜਦੋਂ ਇਨ ਪਰਸਨ ਇਲੈਕਸ਼ਨ ਸਿਕਿਉਰਿਟੀ ਬਰੀਫਿੰਗਸ ਹੁੰਦੀਆਂ ਅਤੇ ਉਹਨਾਂ ਨੂੰ ਸਵਾਲ ਜਵਾਬ ਜਿਹੜੇ ਉਹ ਕੀਤੇ ਜਾ ਸਕਦੇ ਆ। ਸੋ ਇਸ ਪ੍ਰਸ਼ਾਸਨ ਨੇ ਉਹ ਸਵਾਲਾਂ ਜਵਾਬਾਂ ਨੂੰ ਹੀ ਜਿਹੜਾ ਵਿੱਚੋਂ ਇੱਕ ਹਿਸਾਬ ਦੇ ਨਾਲ ਕੱਢ ਦਿੱਤਾ ਆ। ਸੋ ਇਹ ਹੁਣ ਪ੍ਰਸ਼ਾਸਨ ਦਾ ਇਸ ਦੇ ਪਿੱਛੇ ਕੀ ਜਿਹੜਾ ਇਹ ਕਾਰਨ ਹੈਗਾ ਆ ਉਹ ਦੇਖਣਾ ਜਿਹੜਾ ਉਹ ਪਵੇਗਾ, ਕਿਉਂਕਿ ਆਪਾਂ ਆਲਰੇਡੀ ਦੇਖ ਰਹੇ ਹਾਂ ਵੀ ਕਿਸ ਹਿਸਾਬ ਦੇ ਨਾਲ ਇਲੈਕਸ਼ਨ ਦੀ ਜਿਹੜੀ ਸਿਕਿਉਰਿਟੀ ਨੂੰ ਲੈ ਕੇ ਸਵਾਲ ਜਵਾਬ ਜਿਹੜੇ ਉਹ ਚੱਲ ਰਹੇ ਆ, ਇੰਟਰਫੀਅਰੈਂਸ ਨੂੰ ਲੈ ਕੇ ਚੱਲ ਰਹੇ ਆ। ਅਮਰੀਕਨ ਇੰਟੈਲੀਜੈਂਸ ਏਜੰਸੀਆਂ ਨੇ ਇਹ ਪਿਛਲੀਆਂ ਇਲੈਕਸ਼ਨਾਂ ਤੋਂ ਲੈ ਕੇ ਹੁਣ ਤੱਕ ਇਹੀ ਕਹਿ ਰਹੇ ਆ ਵੀ ਜਿਹੜੀ ਬਾਹਰਲੀਆਂ ਤਾਕਤਾਂ ਆ ਅਮਰੀਕਾ ਦੀਆਂ ਇਲੈਕਸ਼ਨਸ ਦੇ ਵਿੱਚ ਕੁਛ ਨਾ ਕੁਛ ਜਿਹੜੀ ਲੱਤ ਉਹ ਫਸਾਉਣ ਦੀ ਕੋਸ਼ਿਸ਼ ਕਰਨਗੇ, ਇੰਟਰਫੇਰੈਂਸ ਜਿਹੜੀ ਉਹ ਕਰਨਗੇ। ਪਿਛਲੀ ਵਾਰੀ ਉਹਨਾਂ ਨੇ ਕਨਫਰਮ ਵੀ ਕੀਤਾ ਸੀਗਾ ਫੋਰਨ ਮੈਡਲਿੰਗ ਦਾ, ਅਤੇ ਇਸ ਵਾਰ ਵੀ ਉਹਨਾਂ ਨੇ ਚਿੰਤਾ ਜਿਹੜੀ ਜਤਾਈ ਆ ਵੀ ਚਾਈਨਾ, ਈਰਾਨ, ਰਸ਼ੀਆ ਵਰਗੇ ਜਿਹੜੇ ਮੁਲਕ ਆ
ਉਹ ਜ਼ਰੂਰ ਇਹ ਦੁਬਾਰਾ ਕੋਸ਼ਿਸ਼ਾਂ ਕਰਨਗੇ। ਤੇ ਹੁਣ ਉਸੇ ਮੌਕੇ ਕਾਂਗਰਸ ਨੂੰ ਜੇ ਉਹ ਬਰੀਫਿੰਗਸ ਨਹੀਂ ਦਿੱਤੀਆਂ ਜਾਣਗੀਆਂ ਤਾਂ ਇਹ ਵੀ ਇੱਕ ਕਈ ਜਿਹੜੇ ਪ੍ਰਸ਼ਨ ਚਿੰਨ੍ਹ ਜਿਹੜੇ ਉਹ ਉਠਾਉਂਦਾ ਆ ਵੀ ਕੀ ਇਲੈਕਸ਼ਨ ਜਿਹੜੀਆਂ ਸਿਕਿਉਰਿਟੀ ਬਰੀਫਿੰਗਸ ਨੂੰ ਰੋਕ ਕੇ ਵਾਈਟ ਹਾਊਸ ਦੇ ਵਿੱਚ ਕੀ ਜਿਹੜਾ ਉਹ ਮਿਲਣ ਜਾ ਰਿਹਾ ਹੈ, ਕੀ ਸਵਾਲ ਜਵਾਬਾਂ ਤੋਂ ਉਹ ਡਰ ਰਹੇ ਆ ਜਾਂ ਕੁਝ ਹੋਰ ਇਸ ਦੇ ਪਿੱਛੇ ਕਾਰਨ ਹੈਗਾ ਆ। ਅਗਲੀ ਖਬਰ ਏਅਰਲਾਈਨਸ ਨੂੰ ਲੈ ਕੇ ਆ। ਹੁਣ ਅਮਰੀਕਨ ਏਅਰਲਾਈਨਸ ਡੈਲਟਾ ਯੂਨਾਈਟਿਡ ਦੇ ਨਾਲ ਜੁਆਇਨ ਕਰ ਲਿਆ। ਉਹਨਾਂ ਨੇ ਕਹਿੰਦੇ ਵੀ ਜਿਹੜਾ ਵੀ ਉਹਨਾਂ ਦਾ ਕਸਟਮਰ ਦਸੰਬਰ 2020 ਤੱਕ ਕਿਸੇ ਤਰ੍ਹਾਂ ਦੀ ਵੀ ਟਿਕਟ ਖਰੀਦੂਗਾ ਤੇ ਉਹ ਟਿਕਟ ਜਿਹੜੀ ਆ ਉਹ ਚੇਂਜ ਕਰ ਸਕਦੇ ਵਿਦਆਊਟ ਕਿਸੇ ਤਰ੍ਹਾਂ ਦੀ ਫੀਸ ਦੇਣ ਤੋਂ। ਸੋ ਸਭ ਤੋਂ ਪਹਿਲਾਂ ਡੈਲਟਾ ਨੇ ਅਨਾਊਂਸ ਕੀਤਾ ਸੀ, ਹੁਣ ਅਮਰੀਕਨ ਤੇ ਯੂਨਾਈਟਿਡ ਵੀ ਆ ਇਸ ਕੰਮ ਦੇ ਵਿੱਚ ਜੁਆਇਨ ਕਰ ਗਈ ਆ। ਕਹਿੰਦੇ ਵੀ ਜਿੰਨੀਆਂ ਵੀ ਸਾਡੀਆਂ ਲੋਕਲ ਫਲਾਈਟਸ ਹੋ ਗਈਆਂ USA, ਕੈਨੇਡਾ, ਮੈਕਸੀਕੋ ਤੇ ਕਰੈਬੀਅਨਸ, ਪੋਰਟੋ ਰੀਕੋ ਤੇ US ਵਰਜਨ ਆਈਲੈਂਡ ਦੇ ਵਿੱਚ ਦਸੰਬਰ 31, 2020 ਤੱਕ ਕਿਸੇ ਨੇ ਟਿਕਟ ਖਰੀਦੀ ਆ ਜਾਂ ਖਰੀਦਣ ਜਾ ਰਹੇ ਆ, ਉਹਦੇ 'ਚ ਕਿਸੇ ਤਰ੍ਹਾਂ ਦੀ ਚੇਂਜ ਆਣੀ ਆ ਤੇ ਉਹ ਫੀਸ ਕੋਈ ਵੀ ਨਹੀਂ ਚਾਰਜ ਕਰਨਗੇ, ਤਾਂ ਕਿ ਜਿਹੜੇ ਟਰੈਵਲਰਸ ਆ ਉਹਨਾਂ ਨੂੰ ਜਿਹੜੀ ਹੁਣ ਉਹਨਾਂ ਦਾ ਜਿਹੜਾ ਨੰਬਰ ਆ ਉਹ ਪਿਕ ਹੋਣਾ ਚਾਹੀਦਾ, ਕਿਉਂਕਿ ਏਅਰਲਾਈਨ ਇੰਡਸਟਰੀ ਇਸ ਟਾਈਮ ਬਹੁਤ ਹੀ ਬੁਰੀ ਫਾਈਨੈਂਸ਼ੀਅਲ ਹਾਲਤ 'ਚੋਂ ਜਾ ਰਹੀ ਆ। ਜੀ ਜੀ। ਅਤੇ ਹਰਜੋਤ ਸਿੰਘ ਜੀ, ਸਮਾਂ ਆਪਣੇ ਪ੍ਰੋਗਰਾਮ ਦਾ ਜਿਹੜਾ ਉਹ ਸਮਾਪਤ ਆ ਅਤੇ ਸਟਾਕ ਮਾਰਕੀਟ ਦਾ ਜੇ ਦੱਸਦੇ ਜਾਈਏ, ਜ਼ੂਮ ਦੇ ਸ਼ੇਅਰ ਕਹਿੰਦੇ ਵੀ ਅੱਜ ਕਾਫੀ ਜ਼ਿਆਦਾ ਛਾਲਾਂ ਮਾਰਦੇ ਹੋਏ ਤਾਂ ਨੂੰ ਜਿਹੜੇ ਉਹ ਗਏ ਹੈਗੇ ਆ। ਕਹਿੰਦੇ ਇੱਕ ਟਾਈਮ ਦੇ ਉੱਤੇ 25% ਤੱਕ ਜਿਹੜਾ ਸ਼ੇਅਰ ਆ ਉਸ ਦੀ ਕੀਮਤ ਜਿਹੜੀ ਉਹ ਵੱਧ ਗਈ। ਕਾਰਨ ਇਹੀ ਆ ਵੀ ਪਿਛਲੇ ਜਿਹੜੇ ਮਹੀਨਿਆਂ ਦੇ ਵਿੱਚ ਜ਼ੂਮ ਦੀ ਪੋਪੂਲੈਰਿਟੀ ਅਤੇ ਉਸ ਦੀ ਜਿਹੜੀ ਵਰਤੋਂ ਆ ਉਹ ਅਸਮਾਨ ਨੂੰ ਜਿਹੜੀ ਉਹ ਛੂਹ ਗਈ ਅਤੇ 4 ਗੁਣਾ ਕਹਿੰਦੇ ਵੀ ਉਹਨਾਂ ਨੇ ਰੈਵਨਿਊ ਪਿਛਲੇ ਜਿਹੜੇ ਸਾਲ ਦੇ ਮੁਕਾਬਲੇ ਜਿਹੜਾ ਉਹ ਕੀਤਾ ਸੀਗਾ। ਸੋ ਕਾਫੀ ਜ਼ਿਆਦਾ ਇਹਨਾਂ ਨੂੰ ਆਪਣੇ ਸ਼ੇਅਰ ਦੇ ਵਿੱਚ ਇਹ ਮੁਨਾਫਾ ਹੋਇਆ। ਇੱਕ ਸਾਲ ਦੇ ਵਿੱਚ ਹਰਜੋਤ ਸਿੰਘ ਜੀ 355% ਜਿਹੜਾ ਇਹਨਾਂ ਦਾ ਸ਼ੇਅਰ ਆ ਉਹ ਗਰੋ ਕੀਤਾ ਹੈਗਾ ਆ, ਜਿਹੜਾ ਕਿ 31 ਜੁਲਾਈ ਨੂੰ ਜਿਹੜਾ ਸਮਾਪਤ ਉਹਨਾਂ ਨੇ ਦੇਖਿਆ ਸੀਗਾ। ਉੱਧਰ ਸਟਾਕ ਮਾਰਕੀਟ ਦਾ ਓਵਰਆਲ ਜੇ ਦੱਸਦੇ ਜਾਈਏ ਤਾਂ ਸਟਾਕ ਮਾਰਕੀਟ ਅੱਜ 223 ਪੁਆਇੰਟ ਜਿਹੜੀ ਆ ਉਹ ਥੱਲੇ ਗਈ ਆ। 28,430 ਦੇ ਉੱਤੇ ਡਾਓ ਜੋਨਸ ਕਲੋਜ਼ ਹੋਇਆ। ਨੈਸਡੈਕ ਦੇ ਵਿੱਚ 80 ਪੁਆਇੰਟ ਵਧੇ, 11,775 ਦੇ ਉੱਤੇ ਮਾਰਕੀਟ ਕਲੋਜ਼ ਹੋਈ। ਇਸ ਦੇ ਵਿੱਚ ਮੁੱਖ ਕਾਰਨ ਐਪਲ ਤੇ ਟੈਸਲਾ ਦੇ ਸ਼ੇਅਰ ਦਾ ਜਿਹੜਾ ਸਪਲਿਟ ਹੋ ਕੇ ਉਸ ਤੋਂ ਬਾਅਦ ਦੇ ਵਿੱਚ ਉਹਨਾਂ ਦੀਆਂ ਕੀਮਤਾਂ ਵਧਣਾ ਜਿਹੜਾ ਹੋ ਰਿਹਾ। S&P ਜਿਹੜਾ ਆ ਉਹ 7 ਪੁਆਇੰਟ ਡਿੱਗਾ, 3500 ਦੇ ਉੱਤੇ ਉਹ ਕਲੋਜ਼ ਹੋਇਆ। ਉਧਰ ਸੋਨੇ ਦੀ ਕੀਮਤ $1975 ਪ੍ਰਤੀ ਆਉਂਸ ਰਹੀ। ਇੱਕ $US ਦੀ ਕੀਮਤ ਕੈਨੇਡਾ ਦੇ ਡਾਲਰ ਦੇ ਬਰਾਬਰ ਜੇ ਦੇਖਿਆ ਜਾਵੇ $1.30 ਰਹੀ ਆ ਅਤੇ ਇੱਕ $US ਦੀ ਕੀਮਤ 73 ਰੁਪਏ 25 ਪੈਸੇ ਰਹੀ ਹੈ ਇੰਡੀਅਨ ਰੁਪੀਜ਼ ਦੇ ਵਿੱਚ ਜੀ। ਸੋ ਸਾਡਾ ਖਬਰਾਂ ਦਾ ਸਮਾਂ ਵੀ ਸਮਾਪਤ ਹੁੰਦਾ। ਇੱਕ ਵਾਰੀ ਫੇਰ ਜਿੰਨੇ ਵੀ ਸਾਡੇ ਸਰੋਤੇ ਸੁਣ ਰਹੇ ਆ, ਵੱਧ ਤੋਂ ਵੱਧ ਆਪਣੇ ਦੋਸਤ ਮਿੱਤਰ ਰਿਸ਼ਤੇਦਾਰ ਪੂਰੇ ਵਰਲਡ 'ਚ ਜਿੱਥੇ ਵੀ ਰਹਿੰਦੇ ਉਹਨਾਂ ਨੂੰ ਕਹੋ ਵੀ ਪੰਜਾਬੀ ਰੇਡੀਓ USA ਦਾ YouTube ਚੈਨਲ ਸਬਸਕ੍ਰਾਈਬ ਕਰੋ। ਸੋ ਫ੍ਰੀ ਆ, ਕੋਈ ਚਾਰਜਸ ਨਹੀਂ, ਉਹਦੇ 'ਤੇ ਤੁਸੀਂ ਬਹੁਤ ਸਾਰੇ ਪ੍ਰੋਗਰਾਮ ਦੇਖ ਸਕਦੇ ਹੋ। ਕੱਲ੍ਹ ਸਵੇਰ ਤੋਂ ਹੀ ਤੁਸੀਂ ਸਿੱਖ ਹਿਸਟਰੀ ਹਰ ਰੋਜ਼ ਸੁਣਦੇ ਹੋ, ਅੱਜ ਦਾ ਦਿਨ ਸਿੱਖ ਹਿਸਟਰੀ ਦੇ ਵਿੱਚ, ਅਤੇ ਉਹ ਹੁਣ ਤੁਸੀਂ YouTube 'ਤੇ ਵੀ ਦੇਖ ਸਕਦੇ ਹੋ, ਕਿਉਂਕਿ ਉਹਦੇ ਵਿੱਚ ਅਸੀਂ ਵੱਖ-ਵੱਖ ਜਿਹੜੀ ਨਿਊਜ਼ ਹੁੰਦੀ ਆ ਨਾ ਉਹਦੀਆਂ ਪਿਕਚਰਸ ਵੀ ਹੋਰ ਵੀ ਬਹੁਤ ਸਾਰੇ ਆਪਸ਼ਨਸ ਐਡ ਕੀਤੇ ਆ, ਤਾਂ ਕਿ ਤੁਸੀਂ ਅੱਖਾਂ ਦੇ ਨਾਲ ਉਹ ਦੇਖ ਸਕਦੇ ਹੋ ਜੋ ਕੁਝ ਸੁਣ ਵੀ ਰਹੇ ਹੋ। ਜੀ ਬਿਲਕੁਲ। ਸੋ ਬੱਚਿਆਂ ਲਈ ਸਾਰਿਆਂ ਲਈ ਬਹੁਤ ਵਧੀਆ ਹੋਊਗਾ। ਜੀ ਬਿਲਕੁਲ ਜੀ, ਸਾਰਿਆਂ ਲਈ, ਬੱਚਿਆਂ ਲਈ, ਬਜ਼ੁਰਗਾਂ ਦੇ ਲਈ, ਜਿਹੜੇ ਵੀ ਸੁਣਦੇ ਨੇ, ਨੌਜਵਾਨਾਂ ਦੇ ਲਈ, ਸਾਰਿਆਂ ਦੇ ਲਈ ਵੀ ਉਸ ਟਾਈਮ ਦੇ ਉੱਤੇ ਕੀ ਕੁਛ ਚੱਲ ਰਿਹਾ ਸੀ। ਸੋ ਇੱਕ ਆਡੀਓ ਵਿਜ਼ੂਅਲ ਜਿਹੜਾ ਉਹ ਜ਼ਮਾਨਾ ਹੈਗਾ ਆ। ਆਡੀਓ ਤਾਂ ਆਪਾਂ ਰੇਡੀਓ ਦੇ ਉੱਤੇ ਜਿਹੜੀਆਂ ਉਹ ਪੇਸ਼ ਕਰਦੇ ਹਾਂ, ਸੋ ਟਰਾਈ ਕਰ ਰਹੇ ਹਾਂ ਵੀ ਉਹ ਵੀ ਇੱਕ ਜਿਹੜਾ ਉਪਰਾਲਾ ਉਹ ਕਰੀਏ। ਸੋ ਤੁਹਾਡੇ ਸਹਿਯੋਗ ਦੀ ਜਿਹੜੀ ਉਸ ਦੇ ਵਿੱਚ ਪੂਰਾ ਸਾਥ ਚਾਹੀਦਾ ਆ। ਸੋ ਟਰਾਈ ਕਰਿਆ ਕਰਾਂਗੇ ਵੀ ਰੋਜ਼ਾਨਾ ਜਦੋਂ ਸਵੇਰੇ ਖਬਰਾਂ ਹੋ ਜਾਂਦੀਆਂ ਨੇ ਪੰਜਾਬ ਦੀਆਂ, ਉਸ ਤੋਂ ਬਾਅਦ ਦੇ ਵਿੱਚ ਫਿਰ ਜਿਹੜਾ ਇਹ ਅਪਡੇਟ ਆ ਉੱਥੇ YouTube ਦੇ ਉੱਤੇ ਅਤੇ Facebook ਦੇ ਉੱਤੇ ਇਹ ਪਾ ਦਿੱਤਾ ਜਾਊਗਾ। ਸਿੱਖ ਤਵਾਰੀਖ ਟੂਡੇ ਇਨ ਸਿੱਖ ਹਿਸਟਰੀ, ਜਿਹੜਾ ਸਿੱਖ ਇਤਿਹਾਸ ਦੇ ਵਿੱਚ ਅੱਜ ਦਾ ਜਿਹੜਾ ਉਹ ਦਿਨ। ਸੋ ਇੱਦਾਂ ਹੀ ਲਗਾਤਾਰ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਉਸ ਨੂੰ ਅਪਲੋਡ ਜਿਹੜਾ ਉਹ ਪਾਉਂਦੇ ਰਹਾਂਗੇ। ਤੁਸੀਂ ਜ਼ਰੂਰ ਜਿਹੜਾ ਆ ਉਸ ਨੂੰ ਵੱਧ ਤੋਂ ਵੱਧ ਜਿਹੜਾ ਉਹ ਦੇਖਿਓ, ਲਾਈਕ ਕਰਿਓ, ਕਮੈਂਟ ਕਰਿਓ, ਸ਼ੇਅਰ ਜਿਹੜਾ ਉਸ ਨੂੰ ਜਿਹੜਾ ਵੱਧ ਤੋਂ ਵੱਧ ਅੱਗੇ ਤੋਂ ਅੱਗੇ ਜ਼ਰੂਰ ਕਰਿਓ। ਅਤੇ ਹੁਣ ਆਪਾਂ ਇਜਾਜ਼ਤ ਲੈਂਦੇ ਹਾਂ ਮੇਰੇ ਰਾਜਕਰਮਜੀਤ ਸਿੰਘ ਵੱਲੋਂ ਅਤੇ ਮੇਰੇ ਹਰਜੋਤ ਸਿੰਘ ਵੱਲੋਂ। ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਨ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA।
ਆਪਣੇ ਬਿਜ਼ਨਸ ਤੇ ਕੰਮਕਾਰ ਨੂੰ ਹੋਰ ਵਧਾਓ। ਪੰਜਾਬੀ ਰੇਡੀਓ USA ਤੇ ਆਪਣੀ ਐਡ ਚਲਾਓ। ਨਵੇਂ ਕਸਟਮਰਸ ਲਈ ਖਾਸ ਪ੍ਰਮੋਸ਼ਨਲ ਆਫਰਸ ਜੋ ਦਿੰਦੇ ਨੇ ਤੁਹਾਨੂੰ ਤੁਹਾਡੇ ਡਾਲਰ ਦਾ ਜ਼ਿਆਦਾ ਮੁੱਲ। ਵਧੇਰੇ ਜਾਣਕਾਰੀ ਲਈ ਕਾਲ ਕਰੋ 4082725200 408 272 5200। ਆਪ ਸਭ ਨੂੰ ਬੜੇ ਦੁਖੀ ਹਿਰਦੇ ਨਾਲ ਸੂਚਿਤ ਕੀਤਾ ਜਾਂਦਾ